ਕਰੀਏ ਪਰਾਲੀ ਨੂੰ ਲੈ ਕੇ ਆਪਾਂ ਦੇਖਿਆ ਵੀ ਬਹੁਤ ਰੌਲਾ ਰੱਪਾ ਉਹ ਪੈਂਦਾ ਰਿਹਾ, ਪਰਾਲੀ ਦਾ ਧੂੰਆਂ ਕਿੱਥੇ-ਕਿੱਥੇ ਜਿਹੜਾ ਉਹ ਪਹੁੰਚ ਜਾਂਦਾ ਰਿਹਾ। ਉਸ ਨੂੰ ਸਮੇਟਣ ਦੇ ਲਈ ਮਸ਼ੀਨਾਂ ਦਾ ਬੜਾ ਦਾਅਵਾ ਸੀ, ਬੜਾ ਰੌਲਾ ਸੀਗਾ ਵੀ ਇਸ ਵਾਰ ਕਰ ਦੇਣਾ ਸਭ ਕੁਛ ਆਪਾਂ ਕਬਜ਼ੇ 'ਚ, ਵੀ ਸਭ ਕੁਛ ਸੈੱਟ ਰਹੂ। 11,000 ਮਸ਼ੀਨਾਂ ਲਾਪਤਾ, ਕਰਨ ਵਾਲੇ ਕਹਿੰਦੇ ਹੁਣ ਬਖਸ਼ੇ ਨਹੀਂ ਜਾਣਗੇ। ਇਹ ਕੀ ਆ ਪੂਰਾ ਮਾਜਰਾ ਹੁਣ? ਰਾਜਕਰ ਜੀ, ਪਿਛਲੇ ਦਿਨੀ ਇਹ ਮਾਮਲਾ ਧਿਆਨ ਚ ਆਇਆ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਬਸਿਡੀ ਵਾਲੀਆਂ ਮਸ਼ੀਨਾਂ ਨੇ, ਜਿਹੜੀਆਂ ਪਰਾਲੀ ਸੰਭਾਲਣ ਲਈ ਕੇਂਦਰ ਕਹਿੰਦਾ ਕਿ ਸਾਡਾ ਪ੍ਰੋਜੈਕਟ ਆ, ਅਸੀਂ 1178 ਕਰੋੜ ਦੀਆਂ ਮਸ਼ੀਨਾਂ ਪੰਜਾਬ ਨੂੰ ਉਪਲਬਧ ਕਰਾਈਆਂ ਨੇ। ਉਹ 1178 ਕਰੋੜ ਵਾਲੀਆਂ ਮਸ਼ੀਨਾਂ ਗਈਆਂ ਕਿੱਥੇ? ਉਹਨਾਂ ਚੋਂ 10,000 ਤੋਂ ਵੱਧ 11,000 ਦੇ ਕਰੀਬ ਮਸ਼ੀਨਾਂ ਲਾਪਤਾ ਨੇ। ਜੇ ਉਹ ਕਿਸਾਨਾਂ ਨੂੰ ਮਿਲੀਆਂ ਹੁੰਦੀਆਂ ਤਾਂ ਪਰਾਲੀ ਉਸ ਨਾਲ ਸੰਭਾਲੀ ਹੁੰਦੀ। ਵੈਸੇ ਤਾਂ ਅੱਗ ਇਸ ਵਾਰ ਘੱਟ ਲੱਗੀ ਹੈ ਕਿਉਂਕਿ ਪ੍ਰਾਈਵੇਟ ਕੰਪਨੀਆਂ ਨੇ ਬਹੁਤ ਇਸ 'ਚ ਭੂਮਿਕਾ ਨਿਭਾਈ ਆ। ਵੱਡੇ ਵੱਡੇ ਲੀਡਰਾਂ ਦੇ ਉਹ ਟਰੈਕਟਰ ਲੱਗੇ ਨੇ, ਉਹ ਮਸ਼ੀਨਾਂ ਲੱਗੀਆਂ ਨੇ ਤੇ ਉਹਨਾਂ ਦੀਆਂ ਉਹ ਚੱਲਦਾ। ਪਰ ਇਹ ਮਾਮਲਾ ਕੈਪਟਨ ਅਮਰਿੰਦਰ ਦੀ ਸਰਕਾਰ ਤੋਂ ਸ਼ੁਰੂ ਹੋ ਕੇ ਚੰਨੀ ਦੇ ਕਾਰਜਕਾਲ ਤੋਂ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੱਕ ਆਉਂਦਾ ਤੇ ਇਸ ਦੌਰਾਨ ਇਹ ਪਹਿਲੂ ਸਾਹਮਣੇ ਆਉਂਦਾ ਕਿ ਖੇਤੀਬਾੜੀ, ਖਾਸ ਕਰਕੇ ਪਰਾਲੀ ਸੰਭਾਲਣ ਵਾਲੀਆਂ ਮਸ਼ੀਨਾਂ ਦੇ ਨਾਲ ਕੁਝ ਗੋਲਮਾਲ ਹੋਇਆ ਹੈ। ਉਹ ਗੋਲਮਾਲ ਕੀ ਕਿਸਾਨਾਂ ਨੇ ਕਰ ਲਿਆ, ਕੀ ਖੇਤੀਬਾੜੀ ਮੰਤਰੀ ਨੇ ਕਰ ਲਿਆ, ਕੀ ਅਫਸਰਾਂ ਨੇ ਕਰ ਲਿਆ, ਕੀ ਕੰਪਨੀ ਨੇ ਕਰ ਲਿਆ, ਜਾਂ ਮਿਲੀ ਭੁਗਤਾ? ਇਹ ਜਾਂਚ ਹੋਣੀ ਚਾਹੀਦੀ ਹੈ। ਹੁਣ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਸਮਝੋ। ਖੇਤੀਬਾੜੀ ਦਾ ਵਿਭਾਗ ਸੀ ਕੈਪਟਨ ਅਮਰਿੰਦਰ ਸਿੰਘ ਕੋਲ ਜੀ, ਤੇ ਕੇਂਦਰ ਦੀ ਇਹ ਤਜਵੀਜ਼ ਆਉਂਦੀ ਹੈ ਕਿ 1178 ਕਰੋੜ ਦੇ ਨਾਲ ਪੰਜਾਬ ਦੇ ਵਿੱਚ ਅਸੀਂ ਇਸ ਸਕੀਮ ਦੇ ਰਾਹੀਂ ਮਸ਼ੀਨਾਂ ਦੇਣੀਆਂ। 2021 ਦਾ ਇਹ ਧਿਆਨ ਦੇ ਵਿੱਚ ਹੈ ਸਾਰਾ ਕੁਝ, ਉਸ ਸਮੇਂ ਦਾ ਪ੍ਰੋਸੈਸ ਹੈ। ਉਹ ਤੋਂ ਬਾਅਦ ਅਮਰਿੰਦਰ ਸਿੰਘ ਦੀ ਛੁੱਟੀ ਹੋ ਗਈ, ਚਰਨਜੀਤ ਚੰਨੀ ਬਣ ਗਏ ਮੁੱਖ ਮੰਤਰੀ ਤੇ ਰਣਦੀਪ ਸਿੰਘ ਨਾਭਾ ਬਣ ਗਏ ਖੇਤੀਬਾੜੀ ਮੰਤਰੀ ਜੀ। ਜਦੋਂ ਰਣਦੀਪ ਸਿੰਘ ਨਾਭਾ ਖੇਤੀਬਾੜੀ ਮੰਤਰੀ ਬਣੇ ਤਾਂ ਉਹਨਾਂ ਦੇ ਧਿਆਨ 'ਚ ਇਹ ਗੱਲ ਆਈ ਕਿ ਮੇਰੇ ਕਾਰਜਕਾਲ ਦੇ ਦੌਰਾਨ ਤਾਂ ਕੇਂਦਰ ਸਰਕਾਰ ਦਾਅਵਾ ਕਰਦੇ ਸੀ 1178 ਕਰੋੜ ਦੀਆਂ ਮਸ਼ੀਨਾਂ ਪੰਜਾਬ 'ਚ ਭੇਜਤੀਆਂ ਤੇ ਆਹ ਕੰਪਨੀਆਂ ਨੇ ਕਿਸਾਨਾਂ ਨਾਲ ਫੋਟੋਆਂ ਖਚਾ ਵੀ ਪਾਤੀਆਂ, ਅਪਲੋਡ ਹੋ ਗਈਆਂ ਕਿ ਇੰਨੀਆਂ ਮਸ਼ੀਨਾਂ ਨੇ। ਕਿ ਜੇ ਇੰਨੀਆਂ ਮਸ਼ੀਨਾਂ ਨੇ ਫਿਰ ਪਰਾਲੀ ਸੜਨ ਦੇ ਮਾਮਲੇ ਕਿੱਥੋਂ ਆਈ ਜਾਂਦੇ ਨੇ? ਜਦੋਂ ਇਹ ਮਾਮਲਾ ਉਹਨਾਂ ਦੇ ਧਿਆਨ 'ਚ ਆਇਆ ਤਾਂ ਉਹਨਾਂ ਨੇ ਜੀ ਇੱਕ ਪਾਸੇ ਤਾਂ ਆਪਣੇ ਪੱਧਰ ਤੇ ਜਾਂਚ ਪੜਤਾਲ ਜੀ ਸ਼ੁਰੂ ਕੀਤੀ, ਦੂਏ ਪਾਸੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਤੀ ਇਸ ਮਸਲੇ ਤੇ। ਠੀਕ ਹੈ ਕਿ ਜੀ ਆਹ ਕੁਝ ਗੜਬੜ ਲੱਗਦੀ ਹੈ। ਤੇ ਉਹ ਗੜਬੜ ਦਾ ਹੁਣ ਉਜਾਗਰ ਕਿਵੇਂ ਹੋਣ ਲੱਗਿਆ ਕਿ ਇਹਦੇ ਵਿੱਚ ਲੋਕਾਂ ਨੂੰ ਦਿਖਾ ਕੇ ਕੰਪਨੀ ਔਰ ਅਧਿਕਾਰੀ ਖੇਡ ਕਰ ਜਾਂਦੇ ਸੀ। ਕਹਿੰਦੇ ਕੰਪਨੀ ਮਸ਼ੀਨ ਲੈ ਕੇ ਆਉਂਦੀ ਸੀ, ਅਧਿਕਾਰੀ ਨਾਲ ਆਉਂਦੇ ਸੀ, ਚਲਾਉਣੀ ਸਮਝਾਉਂਦੇ ਸੀ, ਚਲਾ ਕੇ ਦਿਖਾ ਦਿੰਦੇ ਸੀ, ਫੋਟੋਆਂ ਕਰਾ ਲੈਂਦੇ ਸੀ, ਮਸ਼ੀਨ ਵਾਪਸ ਲੈ ਜਾਂਦੇ ਸੀ। ਤੇ ਵਾਪਸ ਗਈ ਮਸ਼ੀਨ ਤੋਂ ਕਹਿੰਦੇ ਨੰਬਰ ਜਿਹੜਾ ਉਹਦੇ ਉੱਪਰ ਸੀਰੀਅਲ ਨੰਬਰ ਹੁੰਦਾ ਹੈ ਉਹ ਮਿਟਾ ਕੇ, ਕਿਉਂਕਿ ਉਹਦੇ ਕਿਸਾਨ ਦੇ ਰਿਕਾਰਡ 'ਚ ਨਾਲ ਸੀਰੀਅਲ ਨੰਬਰ ਵੀ ਚੜ ਗਿਆ ਨਾ ਕਿ ਇਹ ਸੀਰੀਅਲ ਨੰਬਰ ਇਹਨੂੰ ਅਲਾਟ ਹੈ। ਹਾਂਜੀ, ਕਿਸਾਨ ਨੂੰ ਪਤਾ ਹੀ ਨਹੀਂ। ਕਿਸਾਨ ਨੂੰ ਤਾਂ ਇਹ ਕਿ ਮੈਨੂੰ ਤਾਂ ਟ੍ਰੇਲਰ ਦਿਖਾਉਣਾ ਇਹਨੇ ਜੀ, ਕਈ ਜਿਹੀਆਂ ਮਸ਼ੀਨਾਂ ਖਰੀਦ ਲਓ ਜਾਂ ਲੈ ਲਓ, ਜਾਂ ਸਾਂਝੀਆਂ ਜਿਹੜੀਆਂ ਸੁਸਾਇਟੀਆਂ ਹੁੰਦੀਆਂ ਨੇ ਉਹਨਾਂ ਰਾਹੀਂ ਆਉਣਗੀਆਂ। ਤੋ ਇੰਨਾ ਆਪਣੇ ਬੰਦੇ ਦਾ ਹੀ ਹੁੰਦਾ ਨਾ ਕਿ ਲੈ ਵੀ ਕੰਪਨੀ ਵਾਲੇ ਆਪਾਂ ਨੂੰ ਨਵਾਂ ਸੰਦ ਦਿਖਾ ਗਏ ਬਸ। ਤੇ ਉਹ ਤੋਂ ਬਾਅਦ ਕਹਿੰਦੇ ਜੀ ਉਹ ਨਵਾਂ ਸੀਰੀਅਲ ਨੰਬਰ ਲਾ ਕੇ ਫਿਰ ਦੂਜੀ ਥਾਂ ਚਲੇ ਜਾਂਦੇ ਸੀ। ਹੁਣ ਫੋਟੋਆਂ 'ਚ ਤਾਂ ਉਹਨਾਂ ਕਿਸਾਨਾਂ ਦੇ ਨਾਲ ਬੋਲਣ ਲੱਗ ਗਈਆਂ ਮਸ਼ੀਨਾਂ, ਕਾਗਜ਼ਾਂ 'ਚ ਚੜ ਗਈਆਂ, ਉਹਦੇ ਨਾਂ ਤੇ ਮਸ਼ੀਨ ਖਰੀਦ ਲਈ, ਮਸ਼ੀਨ ਦੇਤੀ, ਉਹਦੀ ਸਬਸਿਡੀ ਲੈ ਲਈ, ਧਰਤੀ ਤੇ ਆਈ ਹੋਣੀ। ਇੱਕੋ ਮਸ਼ੀਨ 10-10 ਵਾਰ ਵਿਕ ਲਈ। ਤੋ ਏਦਾਂ 11,000 ਮਸ਼ੀਨਾਂ ਹੁਣ ਲਾਪਤਾ ਨੇ। ਹੁਣ ਇਹ ਮਾਮਲਾ ਇੱਕ ਵਾਰ ਫੇਰ ਜਦੋਂ ਪੰਜਾਬ ਦੇ ਸਰਕਾਰ ਦੇ ਧਿਆਨ 'ਚ ਆਇਆ ਔਰ ਪੰਜਾਬ ਦੇ ਇਹ 2 ਰੋਜ਼ਾ ਵਿਧਾਨ ਸਭਾ ਸੈਸ਼ਨ 'ਚ ਵੀ ਉੱਠਿਆ, ਤਦ ਸਰਕਾਰ ਨੇ ਆਪਣੇ ਪੱਧਰ ਤੇ ਹੁਣ ਤੈਅ ਕੀਤਾ ਕਿ ਪੰਜਾਬ ਸਰਕਾਰ ਇਹਦੀ ਵੈਰੀਫਿਕੇਸ਼ਨ ਕਰਾਊਗੀ ਤੇ ਵੈਰੀਫਿਕੇਸ਼ਨ ਕਰਾਉਣ ਦੇ ਵਿੱਚ ਜੇਕਰ ਤਾਂ ਕਿਤੇ ਕਿਸੇ ਕਿਸਾਨ ਦਾ ਵਿੱਚ ਤਾਲਮੇਲ ਆ ਗਿਆ, ਵਿੱਚ ਕਿਤੇ ਕਿਸੇ ਸਰਪੰਚ ਪੰਚ ਦਾ, ਖੇਤੀਬਾੜੀ ਅਫਸਰ ਦਾ, ਜਾਂ ਪੂਰੀ ਟੀਮ ਦਾ ਹੀ ਜ਼ਿਲ੍ਹੇ ਦੀ ਦਾ, ਉਹਨਾਂ ਜਿਹਦਾ ਮਾਲ ਆ ਗਿਆ, ਤਾਂ ਜਿਹੜੀ ਕੰਪਨੀ ਨੇ ਮਸ਼ੀਨਾਂ ਭੇਜੀਆਂ, ਫੋਟੋਆਂ ਕਰਾਈਆਂ ਤੇ ਉਹ ਮੁੜ ਕੇ ਮਸ਼ੀਨ ਨਹੀਂ ਉੱਥੇ ਉਪਲਬਧ ਹੈਗੀ, ਉਹਦੀ ਜਾਂਚ ਪੜਤਾਲ 'ਚ ਹੁਣ ਕੰਪਨੀਆਂ ਦੇ ਅਧਿਕਾਰੀਆਂ ਦੇ ਵੱਧ ਫਸਣ ਦੇ ਅਸਾਰ ਹੈਗੇ ਨੇ। ਸੋ ਹੁਣ ਉਹਨਾਂ ਨੂੰ ਪਿਛਲੇ 3-4 ਦਿਨਾਂ ਤੋਂ ਪੰਜਾਬ 'ਚ ਮੌਸਮ ਖਾਸਾ ਠੰਡਾ ਹੋਣ ਲੱਗ ਗਿਆ, ਪਰ ਉਹਨਾਂ ਨੂੰ ਕਹਿੰਦੇ ਤਰੇੜੀਆਂ ਜਿਹੀਆਂ ਫਿਰ ਵੀ ਆਈ ਜਾਂਦੀਆਂ ਅਜੇ ਵੀ ਕਿ ਲੈ ਵੀ ਹੁਣ ਤਾਂ ਫਸੇ। ਸੋ ਆ ਪਹਿਲਾ ਮਾਮਲਾ 11,000 ਮਸ਼ੀਨਾਂ ਦਾ ਕੱਲਾ ਉਜਾਗਰ ਹੋਇਆ ਸੀ। ਹੁਣ ਵਿਧਾਨ ਸਭਾ ਦੇ ਵਿੱਚ ਮੁੱਦਾ ਬਣ ਲਿਆ। ਮੁੱਦਾ ਬਣਨ ਤੋਂ ਬਾਅਦ ਸਰਕਾਰ ਨੇ ਕੱਲ ਦੇਰ ਰਾਤ ਹੀ ਮੈਨੂੰ ਇਹ ਜਾਣਕਾਰੀ ਮਿਲੀ ਆ ਕਿ ਸਰਕਾਰ ਨੇ ਇਹਦੇ ਕਾਗਜ਼ ਪੱਤਰ ਤਿਆਰ ਕਰਾ ਲਏ ਕਿ ਜ਼ਿਲ੍ਹਾ ਪੱਧਰੀ ਕਰੋ ਜਾਂਚ। ਜਿੱਥੇ 120 ਬਲਾਕਾਂ 'ਚ ਘਟਾਲਾ ਹੋਇਆ ਤੇ ਅਧਿਕਾਰੀਆਂ ਨੇ ਮੰਨਿਆ ਕਿ 11 ਤੋਂ 13% ਦੀ ਗੜਬੜ ਹੈ ਜੀ, ਜਦੋਂ ਕਿ ਗੜਬੜ 50% ਦੀ ਮੰਨੀ ਜਾ ਰਹੀ ਹੈ। ਉਹ ਬੱਲੇ ਬੱਲੇ। ਮਤਲਬ ਅਧਿਕਾਰੀ ਗੁਪਤ ਤਰੀਕੇ ਨਾਲ ਸਰਕਾਰ ਕੋਲ ਕਹਿਣ ਲੱਗੇ ਹਾਂ ਜੀ
10-12% ਤਾਂ ਗੜਬੜ ਹੈਗੀ ਹੈ ਜੀ, ਆਪਾਂ ਜਾਂਚ ਕਰਾ ਲੈਂਦੇ ਹਾਂ। ਠੀਕ ਆ। ਪਰ ਜਿਹੜੀ ਜਾਣਕਾਰੀ ਮਿਲ ਰਹੀ ਆ ਸਾਨੂੰ ਇਹਨਾਂ ਹੀ ਵਿਭਾਗਾਂ ਦੇ ਵਾਲਿਆਂ, ਉਹ ਕਹਿੰਦੇ 50% ਦੇ ਕਰੀਬ ਗੜਬੜ ਹੈ। ਨਿਕਲ ਨਹੀਂ ਇਹ ਇੰਨਾ ਮੋਟਾ ਪੈਸਾ ਲੋਕਾਂ ਦਾ ਕਿਹਨੇ ਖਾਦਾ, ਇਹ ਆਪਣੇ ਆਪ ਸਵਾਲ ਹੈ। ਤੇ ਦੂਏ ਪਾਸੇ ਕਿਸਾਨ ਜਥੇਬੰਦੀਆਂ ਜਾਂ ਆਮ ਸਧਾਰਨ ਕਿਸਾਨ ਵੀ ਇਹ ਪੁੱਛਦਾ ਹੈ ਕਿ ਤੁਸੀਂ 1178 ਕਰੋੜ ਰੁਪਈਆ ਮਸ਼ੀਨਾਂ ਤੇ ਤਾਂ ਖਰਚ ਸਕਦੇ ਹੋ। ਕਿਸਾਨ ਜਿਹਨੇ ਪਰਾਲੀ ਸੰਭਾਲਣੀ ਆ ਉਹਨੂੰ ਨਹੀਂ ਪੁੱਛਦੇ ਕਿ ਭਾਈ ਤੇਰੇ ਕੋਲ ਹੱਲ ਕੀ ਹੈ, ਲੈ ਸਾਤੋਂ ਲੈ ਲੈ ਪੈਸੇ, ਤੂੰ ਪਰਾਲੀ ਬਾਹ ਲੈ, ਤੇਰਾ ਖੇਤ ਵੀ ਉਪਜਾਊ ਹੋ ਜੂ, ਸਾਰਾ ਕੁਝ ਹੋ ਜੂ। ਉਹਨੂੰ 100 ਰੁਪਇਆ ਪ੍ਰਤੀ ਕੁਆਂਟਲ ਵੀ ਦੇਣ ਨੂੰ ਤਿਆਰ ਨਹੀਂ। ਸਹੀ ਗੱਲ। ਜਾਂ ਤੁਸੀਂ ਉਹਦੇ ਬਰਾਬਰ ਦੂਸਰੀ ਫਸਲ ਦੇ ਮੁੱਲ ਤੇ ਆ ਜਾਓ, ਵੀ ਨਹੀਂ ਆਉਣਾ। ਮਤਲਬ ਸਵਾਲ ਇਹ ਨਹੀਂ ਗਾ ਨਾ ਤੁਸੀਂ ਕਹੋ ਜੀ ਆਹ ਫਸਲ ਤੇ ਵੀ MSP ਹੈ, ਉਹਨੂੰ ਝੋਨੇ ਚੋਂ ਅੱਜ 1 ਕਿੱਲੇ ਚੋਂ ਕਿੰਨੀ ਆਮਦਨ ਹੋ ਰਹੀ ਹੈ, ਕੀ ਉਹ ਉਸ ਕਿੱਲੇ ਚੋਂ ਦੂਜੀ ਫਸਲ ਤੇ MSP ਤੇ ਵੇਚ ਕੇ ਵੀ ਉਨੀ ਆਮਦਨ ਕਰ ਲੇਗਾ? ਉਹਦੇ ਹੱਲ ਤੇ ਵੀ ਨਹੀਂ ਜਾਣਾ। ਜਾਂ ਜਿਹੜੀ ਇਹ ਗੱਲ ਚੱਲਦੀ ਹੈ ਕਿ 5 ਏਕੜ ਵਾਲੇ ਕਿਸਾਨ ਤੱਕ ਦੀ, ਚਾਹੇ ਤੁਸੀਂ ਝੋਨਾ ਛੱਡੋ ਤੇ ਖੇਤ ਚੋਂ ਸੋਨਾ ਉਗਾ ਲਓ, ਪੂਰੇ ਸਾਲ ਰੋਟੀ ਕਿਵੇਂ ਖਾਣੀ ਹੈ? ਕੋਈ ਉਹਦਾ ਹਿੱਲਾ ਸਰਕਾਰ ਕੋਲ ਹੈ ਕਿ ਛੋਟੇ ਕਿਸਾਨ 5 ਏਕੜ ਤੱਕ ਵਾਲਿਆਂ ਦੀ ਕੋਈ ਵੱਜਵੀਂ ਇਨਕਮ ਤਾਂ ਹੋਵੇ ਕਿ ਭਾਈ ਰੋਟੀ ਰੱਜ ਕੇ ਖਾ ਸਕੇ? ਉਹਦੀ ਦਿਹਾੜੀ ਦਾ ਹੀ ਮੁੱਲ ਪਾ ਲਓ ਖੇਤ ਦਾ। ਇਸ ਲਈ ਕਿੰਨੇ ਪਹਿਲੂ ਚਰਚਾ 'ਚ ਨੇ, ਪਰ 11,000 ਮਸ਼ੀਨਾਂ ਉਹਨਾਂ ਨੇ ਢਕਾਰੀਆਂ ਜਿਹੜੀਆਂ ਮੋਟੀਆਂ ਤਨਖਾਹਾਂ ਲੈਂਦੇ ਨੇ, ਮੋਟੇ ਕੰਮ ਕਰਦੇ ਨੇ, ਤੇ ਹੁਣ ਉਹਨਾਂ ਦੀ ਖੈਰ ਨਹੀਂ ਆ ਜੇਕਰ ਸਰਕਾਰ ਨੇ ਨਿਰਪੱਖਤਾ ਨਾਲ ਜਾਂਚ ਕੀਤੀ। ਜੀ ਤੁਸੀਂ ਸ਼ੁਰੂਆਤ 'ਚ ਕਿਹਾ ਸੀ ਵੀ ਇਸ ਵਾਰ ਪ੍ਰਾਈਵੇਟ ਵਾਲਿਆਂ ਨੇ ਬੜੀਆਂ ਕੀਤੀਆਂ, ਕਿਤੇ ਮਸ਼ੀਨਾਂ ਉੱਥੇ ਤੱਕ ਤਾਂ ਨਹੀਂ ਪਹੁੰਚ ਗਈਆਂ? ਨਹੀਂ, ਉਹ ਬੜੇ ਘਰਾਣਿਆਂ ਦੇ ਰਾਜਕਰਨ ਜੀ ਪ੍ਰੋਜੈਕਟ ਨੇ ਲੱਗੇ ਹੋਏ। ਠੀਕ ਹੈ, ਠੀਕ ਹੈ। ਉਹ ਵੱਡੇ ਪ੍ਰੋਜੈਕਟ ਨੇ, ਉਹ ਕਰੋੜ ਰੁਪਈਆ ਦਾ ਟਰੈਕਟਰ ਦੇ ਕੇ ਜਾਂਦੇ ਨੇ ਇਸ ਮਸ਼ੀਨ ਨੂੰ ਚਲਾਉਣ ਵਾਲਾ। ਠੀਕ ਹੈ, ਠੀਕ ਹੈ। ਉਹ ਆਪਣਾ ਮਾਲ ਵੱਖਰਾ ਵੇਚ ਰਹੇ ਨੇ ਉਹ ਤਾਂ। ਠੀਕ ਹੈ। ਰਣਦੀਪ ਸੁਰਜੇਵਾਲ ਵਰਗਿਆਂ ਦੀਆਂ ਕੰਪਨੀਆਂ ਨੇ ਉਹ। ਉਹਨਾਂ ਦੀਆਂ ਕੰਪਨੀਆਂ ਪੰਜਾਬ 'ਚ ਕੰਮ ਕਰ ਰਹੀਆਂ, ਵਿਕ ਰਿਹਾ ਮਾਲ। ਅਗਲੇ ਕਹਿੰਦੇ ਅਸੀਂ 1 ਨੰਬਰ 'ਚ ਕੰਮ ਕਰਦੇ ਆ ਜੀ, GST ਵੀ ਅਦਾ ਕਰਦੇ ਆ ਜੀ, ਅਸੀਂ ਰਿਟਰਨ ਵੀ ਭਰਦੇ ਆ, ਸਾਡਾ ਤਾਂ ਹੋਰ ਤਰ੍ਹਾਂ ਦਾ ਕੰਮ ਹੈ। ਹੋਰ ਤਰ੍ਹਾਂ ਦਾ ਕੰਮ। ਪਰ ਸਵਾਲ ਇਹ ਹੈ ਕਿ ਇਹ ਕੰਮ ਕਰਨ ਜੋਗੇ ਹੋਏ ਕਿਉਂ ਨੇ? ਸਾਰਿਆਂ ਨੂੰ ਪਤਾ, ਸਭ ਨੂੰ, ਤੇ ਕਿਵੇਂ ਹੋਏ ਨੇ। ਜੀ